व्यूअर्स वेलकम बैक ऑन प्रोग्राम। सो व्यूअर दूसरे सैगमेंट ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। व्यूअर्स ਇਉਂ ਜਾਪਦਾ ਹੈ ਕਿ ਪੰਜਾਬ ਵਿੱਚ 2022 ਦੀਆਂ ਅਸੈਂਬਲੀ ਚੋਣਾਂ ਜਿੱਤਣ ਲਈ ਬੀਜੇਪੀ ਇੱਕ ਖਤਰਨਾਕ ਖੂਨੀ ਖੇਡ ਖੇਡਣ ਜਾ ਰਹੀ ਹੈ। ਇਸ ਵਿੱਚ ਜਾਤ-ਪਾਤ ਦਾ ਪਤਾ ਖੇਡਿਆ ਜਾਏਗਾ। ਸੌਦਾ ਸਾਦੀ ਪੈਰੋਲ ਤੇ ਰਿਹਾਈ, ਬੀਜੇਪੀ ਵੱਲੋਂ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਬਣਾਉਣ ਦਾ ਐਲਾਨ ਅਤੇ ਹੋਰ ਵਾਪਰੀਆਂ ਘਟਨਾਵਾਂ ਇਸ ਪਾਸੇ ਵੱਲ ਹੀ ਇਸ਼ਾਰਾ ਕਰਦੀਆਂ ਹਨ। सो इस बारे आप विचार चर्चा करन जा रहे हैं। सो असीं चाहांगे कि तुसां नाल इसी तरह बने रहना। देखण सुनिया लिखण लई तुहाडा सब दा बहुत बहुत शुक्रिया। जीरा साहब की कहना चाहोगे? देखो असीं इस गल बारे शुरू तो ही थोड़े बहुत फिक्रमंद तां सी कि बीजेपी जिस ने अकाली दल बादल नालों जिहड़ा उन्हां नूं बाहर दा दरवाज़ा दिखाया, भावें ड्रामा तां यही कीता गया कि जी बादलों ने छड्ड दित्ता, पर ये राफते च भी सन ਹੁਣ ਵੀ ਨੇ। ਲੇਕਿन ਇਹ ਇੱਕ ਆਮ ਬੰਦਾ ਵੀ ਸੋਚ ਰਿਹਾ ਸੀ ਜਿਹੜਾ ਥੋੜ੍ਹਾ ਬਹੁਤ ਵੀ ਇੰਟਰਸਟ ਰੱਖਦਾ ਹੈ ਪੰਜਾਬ ਦੀ ਸਿਆਸਤ 'ਚ ਕਿ ਵੀ ਇਹਨਾਂ ਕੋਲ 2-3 ਸੀਟਾਂ ਤੋਂ ਜ਼ਿਆਦਾ ਇਹ ਅਸੈਂਬਲੀ 'ਚ ਆਪਣੇ ਬਲਬੂਤੇ 'ਤੇ ਨਹੀਂ ਲੈ ਸਕਦੇ। ਅਕਾਲੀਆਂ ਨਾਲ ਰਲ ਕੇ 2-3 ਸੀਟਾਂ ਉਹ ਇਹਨਾਂ ਨੂੰ ਪਾਰਲੀਮੈਂਟ 'ਚ ਦੇ ਦਿੰਦੇ ਸੀ ਔਰ ਮੈਕਸਿਮਮ ਜੇ ਕਦੇ ਪੰਜਾਬ 'ਚ ਅਕਾਲੀਆਂ ਨਾਲ ਰਲ ਕੇ ਇਹਨਾਂ ਦੀਆਂ ਸੀਟਾਂ, ਕਿਉਂਕਿ 117 ਸੀਟਾਂ ਪੰਜਾਬ ਅਸੈਂਬਲੀ 'ਚ ਨੇ, ਲਗਭਗ 19 ਸੀਟਾਂ ਨੇ ਉਹਦੇ ਚੋਂ ਜਿਹੜੀਆਂ ਹਿੰਦੂ ਮੈਜੋਰਿਟੀ ਨੇ। ਹਾਲਾਂਕਿ ਉਹਦੇ 'ਚ ਵੀ ਸਾਈਜ਼ੇਬਲ ਜਿਹੜੀ ਹੈ ਸਿੱਖ ਵੋਟ ਹੈ, 40% ਵੋਟ ਹਰ ਹਲਕੇ 'ਚ ਹੈ ਔਰ ਇਹ ਅਕਾਲੀਆਂ ਦੀ ਮਦਦ ਬਿਨਾਂ ਜਾਂ ਸਿੱਖ ਵੋਟ ਤੋਂ ਬਿਨਾਂ 3-4 ਤੋਂ ਜ਼ਿਆਦਾ ਨਹੀਂ, ਮੈਕਸਿਮਮ ਇਹਨਾਂ ਦੇ 16 ਜਾਂ 17 ਬਣੇ ਨੇ ਇੱਕ ਵਾਰ। ਅੱਛਾ, ਕਿ ਵੀ ਇਹ ਜਦੋਂ ਇਹ ਦਾਅਵੇ ਨਾਲ ਕਹਿ ਰਹੇ ਨੇ ਕਿ ਜੀ ਅਗਲੀ ਸਰਕਾਰ ਬੀਜੇਪੀ ਦੀ ਬਣੇਗੀ, ਅਕਾਲੀਆਂ ਨਾਲੋਂ ਵੀ ਤੋੜ ਵਿਛੋੜ ਕਰ ਲਿਆ ਔਰ ਫਿਰ ਪਿਛਲੇ ਪੀਰੀਅਡ ਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਇਹਨਾਂ ਨੇ ਸੁਖਦੇਵ ਸਿੰਘ ਢੀਂਡਸੇ ਨੂੰ ਪਦਮ ਭੂਸ਼ਣ ਸੱਦ ਕੇ ਦਿੱਤਾ, ਫੂਲਕੇ ਨੂੰ ਦਿੱਤਾ, ਜਦੋਂ ਕਿ ਢੀਂਡਸਾ ਰਾਜ ਸਭਾ ਮੈਂਬਰ ਸੀ ਅਕਾਲੀਆਂ ਦਾ ਔਰ ਫੂਲਕਾ ਆਮ ਆਦਮੀ ਪਾਰਟੀ ਦੇ ਵਿੱਚ ਸੀ। ਫਿਰ ਇਹ ਵੀ ਦੇਖਿਆ ਗਿਆ ਕਿ ਕਿਵੇਂ ਉਹ ਰਣਜੀਤ ਸਿੰਘ ਬ੍ਰਹਮਪੁਰਾ ਹੋਏ ਔਰ ਉਹਨਾਂ ਦਾ ਜਿਹੜਾ ਸਾਰਾ ਲਾਣਾ, ਕਦੇ ਉਹ ਇੱਕ ਟਕਸਾਲੀ ਦਲ ਤੇ ਹੁਣ ਢੀਂਡਸਾ ਔਰ ਇਹਨਾਂ ਨੇ ਮਿਲ ਕੇ ਸੰਯੁਕਤ ਅਕਾਲੀ ਦਲ ਬਣਾਇਆ। ਇਹ ਵੀ ਗੱਲ ਬੜੀ ਕਲੀਅਰ ਸੀ ਕਿ ਸਾਰੇ ਹਾਜ਼ਰੀ ਲਵਾਉਂਦੇ ਨੇ, ਅਮਿਤ ਸ਼ਾਹ ਔਰ ਦੂਸਰਿਆਂ ਦੀ ਬਿਡਿੰਗ ਕਰਦੇ ਨੇ। ਦਿੱਲੀ ਦੇ ਹਵਾਲੇ ਨਾਲ ਵੀ ਅਸੀਂ ਦੇਖਿਆ ਕਿ ਮਨਜੀਤ ਸਿੰਘ ਜੀ ਕੇ ਕਿਵੇਂ ਜੁੱਤੀ ਬਾਹਰ ਲਾ ਕੇ ਜਿਹੜਾ ਹੈ ਉਹ ਜਾ ਕੇ ਉਹਦੇ ਸਾਹਮਣੇ ਬੈਠਾ ਹੋਇਆ ਅਮਿਤ ਸ਼ਾਹ ਦੇ। ਸੋ ਉਹਨਾਂ ਨੇ ਆਲਰੇਡੀ ਅਕਾਲੀ ਦਲ ਦੇ ਵਿੱਚ, ਔਰ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜਦੋਂ ਵੇਲਾ ਆਇਆ ਲੋਕ ਹੈਰਾਨ ਹੋਣਗੇ ਕਿ ਕਿਹੜੇ ਲੋਕ ਬੀਜੇਪੀ 'ਚ ਹੋਣਗੇ। ਇਹ ਵੱਖਰੀ ਗੱਲ ਹੈ ਕਿ ਕਿਸਾਨ ਅੰਦੋਲਨ ਦੇ ਚੱਲਦੇ ਆ ਥੋੜ੍ਹੀ ਬਹੁਤ ਇਹ ਜਿਹੜੀ ਹਾਲਾਤ ਦਾ ਜਿਹੜਾ ਪ੍ਰਭਾਵ ਸੀ ਉਹ ਨਜ਼ਰ ਆਇਆ ਕਿ ਜੀ ਬੀਜੇਪੀ ਦੇ ਉੱਤੇ ਫਲਾਣੇ ਉਹਦੇ ਘਰ 'ਚ ਗੋਹਾ ਸੁੱਟਤਾ, ਉੱਥੇ ਇਹ ਕਰ ਲਿਆ। ਲੇਕਿਨ ਕੁੱਲ ਮਿਲਾ ਕੇ ਕੋਈ ਵੀ ਨਾ ਬੀਜੇਪੀ ਨੇ ਕਿਸਾਨ ਮੁੱਦੇ ਦੇ ਉੱਤੇ ਕੋਈ ਕੰਸੈਸ਼ਨ ਦੇਣ ਦਾ ਸੋਚਿਆ, ਨਾ ਉਹਨਾਂ ਨੇ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਜਾਂ ਉਹਨਾਂ ਵਿਚਲੇ ਕੋਈ ਆਗੂ ਜਿਹੜੇ ਨੇ ਉਹ ਕਿਸਾਨਾਂ ਦੇ ਹੱਕ 'ਚ ਜਾਂ ਦੂਜੇ 'ਚ ਆਏ। ਔਰ ਇਸ ਸਾਰੇ ਪੀਰੀਅਡ 'ਚ ਇਹ ਜ਼ਰੂਰ ਰਿਹਾ ਵੀ ਬੀਜੇਪੀ ਦਾ ਜਿਹੜਾ ਇਹ ਦਾਅਵਾ ਹੈ, ਬੇਸ਼ੱਕ ਇਹ ਠੀਕ ਹੈ ਵੀ ਕਈ ਵਾਰ ਤੁਸੀਂ ਹਾਈਪਰਬੋਲ ਕਰਦੇ ਹੋ, ਜਿਵੇਂ ਬੰਗਾਲ ਦੇ ਹਵਾਲੇ ਨਾਲ ਅਮਿਤ ਸ਼ਾਹ ਨੇ ਕਿਹਾ ਸੀ ਜੀ ਅਸੀਂ 200 ਤੋਂ ਵੱਧ ਸੀਟਾਂ ਲਿਜਾਵਾਂਗੇ ਔਰ ਉਹਨੂੰ ਬੜਿਆਂ ਨੇ ਕਿਹਾ ਜੀ ਕਿ ਦੇਖੋ ਉਹਨਾਂ ਦੇ ਹਾਰੇ। ਲੇਕਿਨ ਇਹ ਵੀ ਦੇਖੋ ਕਿ 3 ਤੋਂ 76 ਸੀਟਾਂ ਤੇ ਪਹੁੰਚ ਗਏ, 76-77 ਸੀਟਾਂ ਤੇ। ਉਹਨਾਂ ਦੀ ਜਿਹੜੀ ਵੋਟ ਪਰਸੈਂਟੇਜ ਹੈ ਆਪਣੇ ਬਲਬੂਤੇ ਦੇ ਉੱਤੇ ਜਿਹੜੀ ਆ ਉਹ 36-37% ਵੋਟਾਂ ਉਹਨਾਂ ਨੇ ਬੰਗਾਲ 'ਚ ਲਈਆਂ, ਜਿਹੜੀ ਕਿ ਸੋਲੀਡੀਫਾਈ ਕੀਤਾ। ਹੁਣ ਪੰਜਾਬ ਦੇ ਵਿੱਚ ਜਿਹੜੀ ਕਾਸਟ ਹਿੰਦੂ ਵੋਟ ਹੈ, ਕਾਸਟ ਹਿੰਦੂ ਜਦੋਂ ਕਿਹਾ ਜਾਂਦਾ ਹੈ, ਬ੍ਰਾਹਮਣ ਕਸ਼ਤਰੀ ਵੈਸ਼ ਵੀ ਟੂ ਸਮ ਐਕਸਟੈਂਟ ਜਿਹਨੂੰ ਹਾਈ ਕਾਸਟ ਕਹਿੰਦੇ ਨੇ, ਉਹ 15% ਤੋਂ ਜ਼ਿਆਦਾ ਨਹੀਂ ਹੈ ਟੋਟਲ ਪਾਪੂਲੇਸ਼ਨ। ਵੈਸੇ ਵੀ ਭਾਰਤ ਭਰ 'ਚ ਵੀ ਨਹੀਂ ਹੈ, ਪੰਜਾਬ 'ਚ ਤਾਂ ਬਿਲਕੁਲ ਨਹੀਂ ਹੈ। ਹੁਣ ਇਹ ਸੋਚਣਾ ਹੈ ਕਿ ਵੀ ਤੁਸੀਂ, ਕਿਉਂਕਿ ਬੰਗਾਲ ਜਾਂ ਦੂਜਿਆਂ 'ਚ ਤਾਂ ਪੋਜੀਸ਼ਨ ਹੋਰ, ਉੱਥੇ ਤਾਂ ਹਿੰਦੂਤਵਾ ਦਾ ਕਾਰਡ ਚੱਲਦਾ ਹੈ। ਪੰਜਾਬ 'ਚ 60 ਤੋਂ 65% ਸਿੱਖ ਪਾਪੂਲੇਸ਼ਨ ਹੈ ਅਤੇ ਉੱਥੇ ਇੱਕੋ ਹੀ ਕਾਰਡ ਚੱਲ ਸਕਦਾ ਹੈ ਜਿਹੜਾ ਸਾਨੂੰ ਸਮਝ ਆਉਣਾ ਸ਼ੁਰੂ ਹੋ ਗਿਆ ਸੀ ਜਦੋਂ ਬੀਜੇਪੀ ਨੇ ਕਿਹਾ ਕਿ ਅਗਲਾ ਚੀਫ ਮਿਨਿਸਟਰ ਪੰਜਾਬ ਦੇ ਵਿੱਚ ਦਲਿਤ ਹੋਏਗਾ। ਹੁਣ ਦਲਿਤ ਬੇਸ਼ੱਕ ਬਹੁਤ ਸਾਰੀਆਂ ਲਿਖਤਾਂ ਜਾਂ ਜਦੋਂ ਮੈਂ ਵੀ ਦਲਿਤ ਲਫ਼ਜ਼ ਕਹਿੰਦਾ ਹੈ, ਮੈਂ ਇਹਨੂੰ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਦੇ ਐਂਗਲ ਤੋਂ ਨਹੀਂ ਦੇਖਦਾ। ਦਲਿਤ ਤਾਂ ਦਾ ਮਤਲਬ ਹੈ ਦਲਿਆ ਹੋਇਆ, ਓਪਰੈਸਡ ਸੁਪਰੈਸਡ। ਔਰ ਅਸੀਂ ਜਦੋਂ ਸਿੱਖੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਸਿੱਖ ਕਾਨਸੈਪਟ ਦੀ, ਤੇ ਅਕਸਰ ਮੈਂ ਇਹ ਸਟੇਟਮੈਂਟ ਦਿੰਦਾ ਕਿ ਸਿੱਖਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ, ਕਿ ਸਿੱਖ ਤਾਂ ਆਪ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਉਸ ਦਲਿਤ ਚੋਂ ਉਠਾ ਕੇ ਜਿਹੜੀ ਐਮਪਾਵਰਮੈਂਟ ਹੈ ਆਫ ਦਾ ਹੈਵ ਨਾਟ, ਇਹੀ
ਸਿੱਖ ਰੈਵੋਲੂਸ਼ਨ ਹੈ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ। ਅੱਛਾ ਪਰ ਜੇ ਅਸੀਂ ਇਸ ਡਿਵੀਜ਼ਨ ਨੂੰ ਜਿਹੜੀ ਕੰਸਟੀਟਿਊਸ਼ਨਲੀ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਦੇ ਹਵਾਲੇ ਨਾਲ ਜਿਹੜੀ ਵੰਡ ਹੈ ਉਹਦੇ 'ਚ ਇਹ ਦੇਖਿਆ ਜਾਏ ਤਾਂ ਭਾਰਤ ਦੇ ਸਾਰੇ 29 ਸੂਬਿਆਂ ਤੇ ਜਿੰਨੀਆਂ ਵੀ ਉਹਨਾਂ ਦੀਆਂ ਯੂਨੀਅਨ ਟੈਰੀਟਰੀਜ਼ ਨੇ ਉਹਨਾਂ 'ਚੋਂ ਸਭ ਤੋਂ ਜ਼ਿਆਦਾ ਜਿਹੜੀ ਪਾਪੂਲੇਸ਼ਨ ਹੈ ਸ਼ਡਿਊਲ ਕਾਸਟ ਸ਼ਡਿਊਲ ਟਰਾਈਬਸ ਦੀ ਉਹ ਪੰਜਾਬ ਦੇ ਵਿੱਚ ਹੈ। ਪੰਜਾਬ ਦੀ ਟੋਟਲ ਪਾਪੂਲੇਸ਼ਨ ਦਾ ਜਿਹੜੀ ਕਲੋਜ਼ ਟੂ ਹੁਣ 30 ਮਿਲੀਅਨ ਹੈ 34% ਜਿਹੜੇ ਨੇ 34% ਇਹ ਪਾਪੂਲੇਸ਼ਨ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਦੇ ਵਿੱਚ ਆਉਂਦੀ ਹੈ। ਔਰ ਜੇ ਤੁਸੀਂ ਇਸ 34% ਪਾਪੂਲੇਸ਼ਨ ਦੇ ਵਿੱਚ ਹਾਈ ਕਾਸਟ 13-14% ਪਾਪੂਲੇਸ਼ਨ ਜੋੜ ਲਓ ਤੇ ਇਹ 48% ਤੇ ਚਲੀ ਜਾਂਦੀ ਹੈ। ਅੱਛਾ ਔਰ ਪੰਜਾਬ 'ਚ ਜਿਹਦੀ ਵੀ ਹਕੂਮਤ ਬਣਦੀ ਹੈ 38-39% ਵੋਟਾਂ ਜਿਹਨੂੰ ਮਿਲ ਜਾਣ ਉਹ ਸਰਕਾਰ ਬਣਾ ਲੈਂਦੀ ਹੈ। ਬਿਲਕੁਲ ਹੁਣ ਦੇਖਣ ਵਾਲੀ ਗੱਲ ਇਹ ਸੀ ਕਿ ਵੀ ਇਹ ਜਦੋਂ ਜੇ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਦੇ ਹਵਾਲੇ ਨਾਲ ਵੀ ਦੇਖੋ, ਮੈਂ ਦਲਿਤ ਲਫ਼ਜ਼ ਹੁਣ ਇਸਤੇਮਾਲ ਨਹੀਂ ਕਰਾਂਗਾ, ਕਿ ਇਹ ਤਾਂ ਪੋਲਸ ਅਪਾਰਟ ਹੈ ਜਿੱਥੇ ਜਿਹੜੇ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਉਹ ਬਾਬਾ ਸਾਹਿਬ ਅੰਬੇਦਕਰ ਉਹਨਾਂ ਦਾ ਕਨਸਟੀਟਿਊਸ਼ਨ ਉਹਨੂੰ ਸੈਕਰੋਸੈਂਕਟ ਸਮਝਦੇ ਨੇ, ਉਹਨੂੰ ਧਰਮ ਵਾਂਗ ਮੰਨਦੇ ਨੇ ਔਰ ਉਹ ਸਮਝਦੇ ਨੇ ਕਿ ਉਹਦੇ ਥੱਲੇ ਹੀ ਉਹਨਾਂ ਨੂੰ ਰਿਜ਼ਰਵੇਸ਼ਨ ਦਾ ਰਾਈਟ ਮਿਲਿਆ, ਉਹਨਾਂ ਨੂੰ ਇਕੁਆਲਿਟੀ ਮਿਲੀ। ਔਰ ਦੂਸਰੇ ਪਾਸੇ ਹਿੰਦੂਤਵਾ ਦੇ ਏਜੰਡੇ ਵਾਲਾ ਜਿਹੜਾ ਬ੍ਰਾਹਮਣਵਾਦ ਨਵੇਂ ਫਾਰਮ 'ਚ ਹੈ, ਰੀਇਨਕਾਰਨੇਸ਼ਨ ਹੈ ਉਹਦੀ ਹਿੰਦੂਤਵਾ ਦੇ ਥੱਲੇ, ਉਹ ਮਨੂ ਸਮ੍ਰਿਤੀ ਅੱਛਾ ਉਹ ਉਹਨਾਂ ਦਾ ਕਨਸਟੀਟਿਊਸ਼ਨ ਹੈ। ਔਰ ਮਨੂ ਸਮ੍ਰਿਤੀ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਖੜੀ ਜਿਹੜੀ ਹੈ ਉਹ ਵਰਣ ਭੇਦ ਦੇ ਉੱਤੇ ਹੈ, ਰੰਗ ਦੇ ਉੱਤੇ ਡਿਫਰੈਂਸ਼ੀਏਸ਼ਨ, ਤੇ ਇਹਨਾਂ ਦਾ ਆਪਸ ਵਿੱਚ ਕਿਵੇਂ ਮੇਲ ਹੋ ਸਕਦਾ ਹੈ ਔਰ ਕਿਵੇਂ ਜਿਹੜਾ ਪੰਜਾਬ ਦਾ ਜਿਹੜਾ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਹੈ ਉਹ ਬੀਜੇਪੀ ਦੇ ਨਾਲ ਅਲਾਇੰਸ ਕਰ ਸਕਦਾ ਹੈ। ਲੇਕਿਨ ਉਹਦੇ ਲਈ ਅਸੀਂ ਦੇਖਦੇ ਹਾਂ ਕਿ ਕਿਹੜਾ ਤਰੀਕਾ, ਔਰ ਹੁਣ ਜਦੋਂ ਇਹ 2-3 ਖਬਰਾਂ ਇਹਨਾਂ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਗਰਮ ਨੇ ਉਹਦੇ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ ਬੀਜੇਪੀ ਆਉਣ ਵਾਲੀਆਂ 2022 ਦੀਆਂ ਚੋਣਾਂ ਵੀ ਔਰ ਫਿਰ ਜਿਹੜੀਆਂ 2024 ਤੱਕ ਪਹੁੰਚਦਿਆਂ ਪਾਰਲੀਮੈਂਟ ਦੀਆਂ ਚੋਣਾਂ ਵੀ ਨੇ, ਪੰਜਾਬ ਨੂੰ ਜਿਸ ਨੇ ਬੜਾ ਖੂਨ ਖਰਾਬਾ ਦੇਖਿਆ, ਸਟੇਟ ਟੈਰਰ ਦੇਖਿਆ, ਜ਼ੁਲਮ ਦੇਖੇ ਨੇ, ਔਰ ਹੁਣ ਵੀ ਜਿਹੜਾ ਅਸੀਂ ਕਿਸਾਨਾਂ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ 400 ਤੋਂ ਜ਼ਿਆਦਾ ਮੌਤਾਂ, ਔਰ ਉਸ ਦੇ ਨਾਲ ਕਿਵੇਂ ਗੈਂਗ ਵਾਰਫੇਅਰ ਦੇ ਨਾਂ ਥੱਲੇ ਵੀ ਜਿਹੜਾ ਨੌਜਵਾਨਾਂ ਨੂੰ ਮਾਰਨ ਦੀ ਲਾਈਨ ਹੈ। ਪਰ ਇੱਕ ਵਰਸਟ ਕਿਸਮ ਦਾ ਜਿਹੜਾ ਇਹ ਤਜਰਬਾ ਪੰਜਾਬ ਦੇ ਵਿੱਚ ਕਰਨ ਜਾ ਰਹੇ ਨੇ ਬੀਜੇਪੀ ਦੇ ਹਿੰਦੂਤਵੀ, ਜਿਹਦਾ ਟਰਾਇਲ ਬੈਲੂਨ ਉਹਨਾਂ ਨੇ ਕਦੇ ਜਲੰਧਰ ਦੇ ਨੇੜੇ ਪਿੰਡ ਤਲਣ ਉਸ ਦੇ ਵਿੱਚ ਕੀਤਾ ਸੀ ਕਿ ਜੇ ਇਸ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਵਰਗ ਨੂੰ ਤੁਸੀਂ ਜਿਹੜਾ ਜ਼ਿਮੀਂਦਾਰ ਹੈ, ਜਿਹੜਾ ਫਾਰਮਰ ਹੈ, ਵੱਡੇ ਤਾਂ ਰਿਹਾ ਹੀ ਨੇ 85% ਤਾਂ ਉਹੀ ਬਿਲੋ 5 ਏਕੜ ਆਫ ਲੈਂਡ ਹੈ, ਉਹਨਾਂ ਦੇ ਖਿਲਾਫ ਤੁਸੀਂ ਪੜ੍ਹਾ ਦਿਓ ਇਸ ਨਫ਼ਰਤ ਦੇ ਥੱਲੇ ਕਿ ਭਾਈ ਇਹ ਤਾਂ ਤੁਹਾਨੂੰ ਹੱਕ ਹੀ ਨਹੀਂ ਦਿੰਦੇ ਕੋਈ, ਔਰ ਇਹ ਜਿਹੜਾ ਵਰਸਟ ਕਾਈਂਡ ਦੇ ਓਪਰੈਸਰ ਨੇ, ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਪੰਜਾਬ ਦੀ 33-34% ਵੋਟਾਂ 'ਚੋਂ ਜਿਹੜਾ ਉਹ 25% ਉਹ ਉਹਨਾਂ ਦੀ ਆ ਜਾਏ ਉਹਨਾਂ ਵੱਲ, ਔਰ ਉਹਨਾਂ ਦੀ ਆਪਣੀ ਤਾਂ ਸੋਲਿਡ ਹਿੰਦੂਤਵਾ ਵੋਟ ਹਮੇਸ਼ਾ ਉਹ ਕਦੇ ਕਾਂਗਰਸ ਨੂੰ ਜਾਂ ਬੀਜੇਪੀ ਨੂੰ ਉਹਨੂੰ ਹੀ ਦੇਖਦੇ ਜਿਹੜਾ ਸਿੱਖਾਂ ਨੂੰ ਕੁੱਟ ਜ਼ਿਆਦਾ ਚਾੜਦਾ ਹੈ। ਜਿਸ ਕਿਸਮ ਦਾ ਮਾਹੌਲ ਹੁੰਦਾ ਕਾਂਗਰਸ ਲਈ ਵੀ ਭੁਗਤਦੇ ਨੇ, ਅਕਾਲੀਆਂ ਲਈ ਵੀ ਭੁਗਤਦੇ ਨੇ। ਲੇਕਿਨ ਇਸ ਸਭ ਦੀ ਪੋਲਰਾਈਜੇਸ਼ਨ ਦੇ ਜਿਹੜਾ ਇਹਨਾਂ ਨੂੰ ਲੱਗਦਾ ਸੀ ਜਾਂ ਲੱਗਾ ਪਹਿਲਾਂ ਤੋਂ ਹੀ ਕਿ ਸਿਆਸੀ ਪਿੜ ਦੇ ਵਿੱਚ ਸ਼ਾਇਦ ਇਹ ਪੋਸੀਬਲ ਇੰਨਾ ਜਲਦੀ ਨਾ ਹੋਏ, ਉਹਨਾਂ ਨੇ ਜਿਵੇਂ ਧਾਰਮਿਕ ਪਿੜ ਨੂੰ ਚੁਣਿਆ ਸੌਦਾ ਸਾਧ, ਜੇ ਇਸ ਨੂੰ ਸੱਚਾ ਸੌਦਾ ਵਾਲਾ ਕਹਿ ਕੇ ਪ੍ਰਮੋਟ ਕੀਤਾ ਹੈ, ਹਰਿਆਣੇ 'ਚ ਕਿਵੇਂ ਪ੍ਰਮੋਟ ਕੀਤਾ ਹੈ, ਕਿਵੇਂ ਹਰਿਆਣੇ ਦੀ ਮਿਨਿਸਟਰੀ ਸਣੇ ਮਨੋਹਰ ਲਾਲ ਖੱਟੜ ਦੇ ਉਸ ਦੇ ਲਈ ਵੋਟਾਂ ਉਹਨੇ ਮੰਗੀਆਂ ਸੌਦਾ ਸਾਧ ਨੇ। ਸਰਸੇ 'ਚ ਆ ਕੇ ਮੋਦੀ ਨੇ ਸਰਸੇ ਨੂੰ ਪਵਿੱਤਰ ਸ਼ਹਿਰ ਕਿਹਾ ਕਿਉਂਕਿ ਇੱਥੇ ਗੁਰਮੀਤ ਰਾਮ ਰਹੀਮ ਬੈਠੇ ਨੇ, ਉਹਨਾਂ ਦੇ ਨਾਲ ਸਟੇਜ ਤੇ ਬਿਠਾਇਆ ਸੀ। ਕਿਵੇਂ ਇੱਕ ਕ੍ਰਿਮੀਨਲ ਔਰ ਰੇਪਿਸਟ ਇਹਨੂੰ ਪ੍ਰੋਟੈਕਟ ਕੀਤਾ, ਕਿਵੇਂ ਇਹਦੀ ਗ੍ਰਿਫਤਾਰੀ ਦਾ ਜਦੋਂ ਤੱਕ ਇਹ ਰੇਪ ਔਰ ਮਰਡਰ ਦੇ ਕੇਸਾਂ 'ਚ ਹੋਇਆ, ਕਿਵੇਂ ਇਹਦੇ ਚੇਲਿਆਂ ਨੇ ਗੁੰਡਾਗਰਦੀ ਵਾਇਲੈਂਸ ਕੀਤੀ ਚੰਡੀਗੜ੍ਹ ਔਰ ਦੂਸਰੇ 'ਚ, ਇਹਦੇ ਬਾਵਜੂਦ ਨਾ ਉਹਦੇ ਡੇਰੇ ਸੀਲ ਹੋਏ, ਉਸ ਦੇ ਸਾਰੇ ਰਿਕਾਰਡ ਨੂੰ ਕਿਵੇਂ ਸੇਫ ਕੱਢਿਆ ਗਿਆ, ਜੇਲ੍ਹ ਦੇ ਵਿੱਚ ਹੁੰਦਿਆਂ ਕਿਵੇਂ ਉਹਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਕਿ ਉਸ ਦੇ ਪਹਿਲਾਂ ਉਹਨੂੰ ਇੱਕ ਹਸਪੀਟਲ 'ਚ ਲਿਜਾਇਆ ਗਿਆ ਕਿ ਜੋ ਸਿਹਤ ਠੀਕ ਨਹੀਂ ਹੈ, ਪਰ ਹੁਣ 48 ਘੰਟੇ ਦਾ ਉਸ ਨੂੰ ਪੈਰੋਲ ਦੇ ਉੱਤੇ ਰਿਹਾ ਕਰਨਾ, ਇਹ ਕਹਿ ਕੇ ਜੀ ਉਹਦੀ ਮਾਂ ਬਿਮਾਰ ਹੈ। ਔਰ ਇਸ ਕਿਸਮ ਦਾ ਕ੍ਰਿਮੀਨਲ ਜਿਹਦੇ ਤੇ CBI ਇਨਕੁਆਇਰੀਜ਼, ਕਿਵੇਂ ਉਹਨਾਂ ਇਨਕੁਆਇਰੀਜ਼ ਨੂੰ ਇੱਕ ਤੋਂ ਬਾਅਦ ਇੱਕ ਬਲੌਕ ਕੀਤਾ ਗਿਆ,
ਛਤਰਪਤੀ ਨਾਂ ਦਾ ਇੱਕ ਹਿੰਦੂ ਜਰਨਲਿਸਟ ਜਿਹਦਾ ਮਰਡਰ ਇਹਨੇ ਕਰਵਾਇਆ ਸਿੱਧੇ ਤੌਰ ਤੇ ਸਬੂਤ ਨੇ, ਲੇਕਿਨ ਇਹਦੇ ਬਾਵਜੂਦ ਉਸ ਨੂੰ ਪੈਰੋਲ ਤੇ ਰਿਹਾ ਕਰਨਾ, ਜਦੋਂ ਕਿ ਸਾਡੇ ਯੋਧੇ 30-30 ਸਾਲ ਤੋਂ ਜੇਲ੍ਹਾਂ 'ਚ, ਉਹਨਾਂ ਦੀਆਂ ਵੀ ਮਾਵਾਂ, ਇਹਦਾ ਬਿਮਾਰ ਨੂੰ ਕੀਤਾ, ਉਹਨਾਂ ਤੋਂ ਸੰਸਕਾਰ ਤੇ ਨਹੀਂ ਆਣ ਦਿੱਤਾ ਗਿਆ। ਹੁਣ ਇਹ ਕੀ ਖੇਡ ਹੈ? ਔਰ ਜੇ ਤੁਸੀਂ ਇਸ ਤੋਂ ਪਹਿਲਾਂ ਦੇਖੋ, ਇੱਕ ਖਬਰ ਜਿਹੜੀ ਮੀਡੀਆ ਦੇ ਵਿੱਚ ਆਈ ਔਰ ਉਹ ਇਹ ਸੀ ਕਿ ਵੀ ਬਠਿੰਡਾ ਦੇ ਨੇੜੇ ਪਿੰਡ ਹੈ ਤਲਾਬ ਦੀ ਬਸਤੀ ਨੰਬਰ 4, ਉੱਥੇ ਗੁਰਦੁਆਰਾ 10ਵੀਂ ਪਾਤਸ਼ਾਹੀ ਹੈ, ਉਹਦੇ 'ਚ ਇੱਕ ਜਿਹੜਾ ਗ੍ਰੰਥੀ ਸਿੰਘ ਜਿਹਦੇ ਉੱਤੋਂ ਦੀ ਕਿਰਪਾਨ ਪਾਈ ਹੋਈ ਹੈ, ਉਹ ਜਿਹੜਾ ਉਹ ਅਰਦਾਸ ਕਰ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖਲੋ ਕੇ। ਔਰ ਇਹ ਪਹਿਲਾਂ ਜਿਹੜਾ ਹੈ ਉਹਨੇ ਇੱਕ ਇੰਟਰਨੈਸ਼ਨਲ ਖਾਸ ਆਦਮੀ ਪਾਰਟੀ ਵੀ ਬਣਾਈ ਹੋਈ ਹੈ, ਇੱਕ ਆਮ ਆਦਮੀ ਪਾਰਟੀ ਔਰ ਖਾਸ ਆਦਮੀ, ਔਰ ਇਹਦੀ ਵਾਈਫ ਜਿਹੜੀ ਹੈ ਉਹ ਸਰਪੰਚ ਹੈ ਰਾਜਪਾਲ ਕੌਰ, ਔਰ ਉਹ ਉੱਥੇ ਗੁਰਮੇਲ ਸਿੰਘ ਦਾ ਨਾਂ ਹੈ। ਔਰ ਉਹ ਨਿਹੰਗ ਬਾਣੇ ਦੇ ਵਿੱਚ ਅਰਦਾਸ ਕਰਦਾ ਹੈ ਕਿ ਭਾਈ ਤੁਸੀਂ ਇਹ ਸਤਿਗੁਰੂ ਕੁਝ ਸਮਾਂ ਪਹਿਲਾਂ ਤੁਸੀਂ ਪੰਚਾਇਤੀ ਚੋਣਾਂ ਦੌਰਾਨ ਅਕਾਲੀਆਂ ਕਾਂਗਰਸੀਆਂ ਨੂੰ ਢਾਹ ਕੇ ਖਾਲਸੇ ਨੂੰ ਸਰਪੰਚੀ ਦੀ ਬਖਸ਼ਿਸ਼ ਕੀਤੀ, ਔਰ ਉਹਦੀ ਵਾਈਫ ਹੀ ਸਰਪੰਚ ਹੈ, ਜਿਸ ਵਿੱਚ ਡੇਰਾ ਪ੍ਰੇਮੀਆਂ ਨੇ ਬਹੁਤ ਸਹਿਯੋਗ ਕੀਤਾ। ਸੋ ਵਾਹਿਗੁਰੂ ਕਿਰਪਾ ਕਰਕੇ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਉਸੇ ਤਰ੍ਹਾਂ ਰਿਹਾਈ ਕਰਵਾਓ ਜਿਸ ਤਰ੍ਹਾਂ 6ਵੇਂ ਜਾਮੇ ਵਿੱਚ ਆਪ ਜੀ ਨੇ ਗਵਾਲੀਅਰ ਦੇ ਕਿਲੇ 'ਚੋਂ 52 ਰਾਜਪੂਤ ਰਾਜਿਆਂ ਨੂੰ ਰਿਹਾ ਕਰਵਾਇਆ ਸੀ। ਹੁਣ ਇਹ ਤੋਂ ਜ਼ਾਹਰ ਹੈ ਕਿ ਬਈ ਉਧਰੋਂ ਉਹ ਕਰਦਾ ਇਹ ਔਰ ਵੀਡੀਓ ਵਾਇਰਲ ਕੀਤੀ ਜਾਂਦੀ ਹੈ, ਉਧਰੋਂ ਇਹਦੀ ਰਿਹਾਈ ਹੁੰਦੀ ਹੈ। ਫਿਰ ਉਹਦੀ ਇੱਕ ਹੋਰ ਵੀਡੀਓ 'ਚ ਉਹ ਕਹਿ ਰਿਹਾ ਹੈ ਕਿ ਉਹਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਲਿਤ ਪਰਿਵਾਰ 'ਚੋਂ ਮੁੱਖ ਮੰਤਰੀ ਬਣਾਉਣ ਦਾ ਸੁਪਨਾ ਸਾਕਾਰ ਕਰਨ ਦਾ ਐਲਾਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਦਾ ਪਿੰਡ ਦੀਆਂ 3 ਪੰਚਾਇਤਾਂ ਤੇ 4 ਕਲੱਬਾਂ ਵੱਲੋਂ ਸ਼ੁਕਰੀਆ ਅਦਾ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਪਿੰਡ ਦੇ ਵਿਕਾਸ ਲਈ ਗ੍ਰਾਂਟਾਂ। ਹੁਣ ਨਰਿੰਦਰ ਮੋਦੀ ਦੀ ਜੈ ਜੈਕਾਰ ਕਿ ਜੀ ਉਹਦੀ ਪਾਰਟੀ ਨੇ ਕਿਹਾ ਦਲਿਤ ਮੁੱਖ ਮੰਤਰੀ ਬਣਾਉਣਾ, ਔਰ ਇਸ ਦੀ ਹੁਣ ਹਾਲਾਂ ਇਹਦੇ 'ਚ ਬੜਾ ਰੌਲਾ ਪਿਆ। ਉਹਨੂੰ ਅਕਾਲ ਤਖਤ ਦੇ ਜਥੇਦਾਰ ਜਿਹੜਾ ਬਾਦਲਾਂ ਦਾ ਅਪਾਇੰਟਡ ਹੈ ਗਿਆਨੀ ਹਰਪ੍ਰੀਤ, ਉਹਨੇ ਵੀ ਕਿਹਾ ਜੀ ਅਸੀਂ ਤਲਬ ਕਰਾਂਗੇ ਇਹ ਵੋ, ਪਰ ਗੱਲ ਇਹ ਨਹੀਂ ਹੈ ਕਿ ਇਹ ਕੀ ਕਰਨਗੇ ਕੀ ਨਹੀਂ ਕਰਨਗੇ। ਪਰ ਇਸ ਤੋਂ ਤੁਸੀਂ ਅੰਦਾਜ਼ਾ ਲਾਓ, ਕਿਉਂਕਿ ਹੁਣ ਜਿਹੜੀ ਮਾਲਵਾ ਬੈਲਟ ਹੈ ਉਸ ਦੇ ਵਿੱਚ ਸੌਦਾ ਸਾਧ ਦੇ ਜਿਹੜੇ ਚੇਲੇ ਨੇ ਉਹ ਕਾਫੀ ਵੱਡੀ ਗਿਣਤੀ 'ਚ ਨੇ। ਹੁਣ ਜਦੋਂ ਇਹ ਰੇਪਿਸਟ ਕ੍ਰਿਮੀਨਲ ਜਿਹੜਾ ਹੈ ਉਹ ਅਰੈਸਟ ਵੀ ਹੁੰਦਾ ਹੈ, ਕਿਉਂਕਿ ਰਲੇ ਹੋਏ ਦੀ ਘਰ ਵਾਲੀ ਅਮਰਿੰਦਰ ਦੇ ਵੀ ਪਰਨੀਤ ਕੌਰ ਪਿਤਾ ਜੀ ਉਹਨੂੰ ਕਹਿੰਦੇ ਸੀ, ਔਰ ਬਾਦਲ ਪਿਓ ਪੁੱਤਰ ਉਹਦੀ ਜਾ ਕੇ ਬੈਠੇ ਨੇ ਉਹਦੇ ਦਰਬਾਰ ਦੇ ਵਿੱਚ ਸਾਰੇ ਰਲੇ ਹੋਏ। ਔਰ ਕਿਵੇਂ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਹੁਕਮਨਾਮਾ ਜਿਹਦੇ ਥੱਲੇ ਇਹਨੂੰ ਪੰਥ ਨੂੰ ਆਰਡਰ ਕੀਤਾ ਗਿਆ ਸੀ ਕਿ ਬਾਈਕਾਟ ਕਰੋ, ਕਿਵੇਂ ਉਹ ਹੁਕਮਨਾਮਾ ਵਾਪਸ ਕਰਵਾ ਕੇ ਮਾਫੀਨਾਮਾ ਸੋ ਕਾਲਡ ਅਕਸ਼ੇ ਕੁਮਾਰ ਬਾਦਲ, ਇਹ ਸਾਰੀ ਖੇਡ ਔਰ ਇਹ ਚਰਚਾ ਚੱਲ ਰਹੀ ਹੈ। ਇੱਕ ਪਾਸੇ ਅਮਰਿੰਦਰ ਇਹ ਡਰਾਮੇਬਾਜ਼ੀ ਕਰ ਰਿਹਾ ਹੈ ਕਿ ਜੀ ਇਹ ਅਸੀਂ 3 ਸਿੱਟ ਅੱਡ ਬਣਾ ਦਿੱਤੀਆਂ, ਇੱਕ ਬੁਰਜ ਜਵਾਹਰ ਸਿੰਘ ਵਾਲਾ 'ਚੋਂ ਜਿਹੜੀ ਮਹਾਰਾਜ ਦੀ ਬੀੜ ਦੀ ਬੇਅਦਬੀ ਹੋਈ, ਜਿਹੜੀ ਬਹਿਬਲ ਗਲਾਂ ਗੋਲੀ ਕਾਂਡ ਹੋਇਆ, ਕੋਰਟ 3 ਸਿੱਟਾਂ ਬਣੀਆਂ ਨੇ ਔਰ 6 ਮਹੀਨੇ ਰਹਿ ਗਏ ਨੇ, ਉਸ ਤੋਂ ਬਾਅਦ ਤਾਂ ਇਲੈਕਸ਼ਨ ਕੋਡ ਲਾਗੂ ਹੋ ਜਾਂਦਾ ਹੈ। ਸੋ ਸਿੱਖਾਂ ਨੂੰ ਇੱਧਰ ਉਲਝਾਇਆ ਹੋਇਆ, ਸਿੱਖ ਪ੍ਰੋਟੈਸਟ ਕਰ ਰਹੇ ਨੇ ਜੀ। ਪਹਿਲੀ ਸਿੱਟ ਜਿਹੜੀ ਕੁੰਵਰ ਵਿਜੇ ਪ੍ਰਤਾਪ ਦੀ ਬਣਾਈ ਉਹ ਹਾਈ ਕੋਰਟ ਨੇ ਥਰੂ ਆਊਟ ਕਰਤੀ, ਕਿਹਨੇ ਥਰੂ ਆਊਟ ਕਰਵਾਈ, ਕੌਣ? ਸੋ ਇਹ ਜਿਹੜੀ ਸਾਰੀ ਖੇਡ ਹੈ, ਔਰ ਇਸ 'ਤੇ ਅਸੀਂ ਦੇਖ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਗੋਲੀ ਕਾਂਡ ਲਈ ਦੋਸ਼ੀ ਬਾਹਰ, ਕਿਉਂਕਿ ਉਹ ਸਾਰਾ ਕੰਮ ਸੌਦਾ ਸਾਧ ਦੇ ਚੇਲਿਆਂ ਤੋਂ ਕਰਵਾਇਆ। ਹੁਣ ਜਦੋਂ ਤੁਸੀਂ ਥੋੜੀ ਜਿਹੀ ਕਾਮਨ ਸੈਂਸ ਵੀ ਦੇਖੋ ਤੇ ਤੁਹਾਨੂੰ ਸਮਝ ਆ ਜਾਂਦਾ ਹੈ ਕਿ ਇਹ ਏਜੰਸੀਆਂ ਦੀ ਖੇਡ, ਉਹੀ ਬੁਰਜ ਜਵਾਹਰ ਸਿੰਘ ਵਾਲਾ ਵਾਕਿਆ ਕਿ ਸੁਮੇਧ ਸੈਣੀ ਕਿਹਨਾਂ ਦਾ ਬੰਦਾ ਹੈ, ਔਰ ਇਹ ਅਮਰਿੰਦਰ ਹੋਏ ਬਾਦਲ ਹੋਏ, ਬਾਦਲਾਂ ਦਾ ਮਾਫੀਨਾਮਾ ਦਿਵਾਉਣਾ, ਅਮਰਿੰਦਰ ਦਾ 4.5 ਸਾਲ ਬੀਤਣ ਬਾਅਦ ਵੀ ਕਿਸੇ ਨੂੰ ਕੋਈ ਸਜ਼ਾ ਯਾਫਤਾ ਕਰਨ ਦੀ ਗੱਲ ਨਹੀਂ ਹੈ। ਹੁਣ ਜਦੋਂ ਪ੍ਰੈਸ਼ਰ ਜਿਹਾ ਪਿਆ ਤੇ 4 ਦਿਨ ਪਹਿਲਾਂ ਸੀ ਜੀ ਉਹ ਜਿਹੜਾ ਬੁਰਜ ਜਵਾਹਰ ਸਿੰਘ ਵਾਲੇ 6 ਪ੍ਰੇਮੀ ਫੜ ਲਏ, ਉਹ ਬਾਹਰ ਵੀ ਆ ਗਏ, ਔਰ ਇਧਰ ਪ੍ਰੇਮੀਆਂ ਦੇ ਲਈ ਅਰਦਾਸ ਹੋ ਰਹੀ ਹੈ, ਉਹਦੀ ਵੀਡੀਓ ਜਾ ਰਹੀ ਹੈ, ਔਰ ਇਹ ਹੋ ਰਿਹਾ ਜੀ ਮੋਦੀ ਨੇ ਪ੍ਰੋਮਿਸ ਕੀਤਾ ਹੈ ਮਹਾਰਾਜ ਚੜ੍ਹਦੀ ਕਲਾ ਦਿਓ, ਔਰ ਨਾਲ ਦੀ ਨਾਲ ਇਹਦੀ ਪੈਰੋਲ ਹੋ ਜਾਂਦੀ ਹੈ ਕਿ ਭਾਈ 48 ਘੰਟੇ ਲਈ ਹੈ, ਮੁੜ ਕੇ ਹੁੰਦੀ ਰਹੇਗੀ। ਮਤਲਬ ਇਸ ਤੋਂ ਇਹ ਗੱਲ ਬਿਲਕੁਲ ਸਮਝ ਆ ਰਹੀ ਹੈ ਕਿ ਜਦੋਂ ਉਹਨਾਂ ਨੇ ਇਹ ਕਿਹਾ ਸੀ ਕਿ ਅਗਲਾ ਮੁੱਖ ਮੰਤਰੀ ਬੀਜੇਪੀ ਦਾ ਹੋਏਗਾ, ਕੀ ਖੇਡ ਹੈ। ਔਰ ਇਸ ਦੇ ਉਲਟ ਤੁਸੀਂ ਜੇ ਪੰਥਕ ਧੜਿਆਂ ਦਾ ਹਾਲ ਦੇਖੋ, ਸਿੱਖਾਂ ਦਾ ਵੋਟ ਬੈਂਕ ਦੇਖੋ, ਤਾਂ ਹਾਲ ਸਾਡਾ ਉਹੀ ਹੋਣ ਜਾ ਰਿਹਾ ਹੈ ਕਿ
ਜਿਹਦੇ 'ਚ ਤੁਸੀਂ ਦੇਖਦੇ ਹੋ ਕਿ ਇੱਕ ਕਾਮਰੇਡਾਂ ਦਾ ਲਾਣਾ, ਜਿਹੜਾ ਕਿਸਾਨ ਲਹਿਰ ਦੇ ਨਾਂ ਥੱਲੇ ਸਿੱਖੀ, ਨਿਸ਼ਾਨ ਸਾਹਿਬ ਉਸ ਤੋਂ ਹੀ ਦੂਰ ਕਰ ਰਿਹਾ ਹੈ। ਅਕਾਲੀਆਂ ਦੇ ਸੰਯੁਕਤ ਅਕਾਲੀ ਦਲ ਇਹ ਧੜੇ ਖੜਾ ਕਰਨਾ, ਕਾਂਗਰਸ ਦੇ ਵਿੱਚ ਉਹਨਾਂ ਦਾ ਨਵਜੋਤ ਸਿੱਧੂ ਤੇ ਦੂਜੇ ਐਵੇਂ ਤਾਂ ਨਹੀਂ ਇਹ ਫੁਦਕਰੇ, ਇਹ ਸਾਰੇ ਜਿਹੜੇ ਨੇ ਅਲਟੀਮੇਟਲੀ ਏਜੰਸੀਆਂ ਦੇ ਹੱਥ ਖੇਡ ਹੈ। ਸੋ ਇਸ ਵੇਲੇ ਹਾਲ ਜਿਹੜਾ ਹੈ ਉਹ ਇਹ ਹੈ ਕਿ ਜੇ ਸਿੱਖ ਕੌਮ ਨੇ ਸੰਜੀਦਗੀ ਤੋਂ ਕੰਮ ਨਾ ਲਿਆ, ਗਰਾਊਂਡ ਰਿਐਲਿਟੀ ਨੂੰ ਨਾ ਸਮਝਿਆ, ਤੇ ਪੰਜਾਬ ਨੂੰ ਆਉਣ ਵਾਲੇ ਮਹੀਨਿਆਂ ਦੇ ਵਿੱਚ ਇੱਕ ਹੋਰ ਨਫ਼ਰਤ ਭਰੇ ਮਾਹੌਲ, ਇਹ ਕਾਸਟ ਵਾਰ ਪੰਜਾਬ ਦੇ ਵਿੱਚ ਜਿਹੜੀ ਸਿਵਲ ਵਾਰ ਵਾਂਗ, ਇਸ ਗੱਲ ਦਾ ਧਿਆਨ ਰਹੇ ਕਿ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਸੁਸਾਇਟੀ ਇਵੇਂ ਇੰਟਰਵੋਵਨ ਹੈ ਦੋਵੇਂ ਪਾਸੇ, ਫਾਰਮਰ ਔਰ ਉਸ ਦਾ ਕੰਮ, ਜਿਹਦੀ ਸੋਲੀਡੈਰਿਟੀ ਕਿਸਾਨ ਲਹਿਰ 'ਚ ਵੀ ਨਜ਼ਰ ਆਈ, ਪਰ ਇਹ ਉਹਨੂੰ ਵੀ ਤੋੜਨ ਦੀ ਲਾਈਨ ਹੈ। ਪਰ ਇਸ ਨਾਲੋਂ ਵੀ ਵੱਡੀ ਗੱਲ, ਪੰਜਾਬ ਦੇ ਉੱਤੇ ਜਿਹੜੀ ਆਪਣੀ ਹਕੂਮਤ ਨਾਫਜ਼ ਕਰਨ ਦਾ, ਭਾਵੇਂ ਉਹ ਦਲਿਤ ਦੇ ਹਵਾਲੇ ਨਾਲ ਜਾਂ ਦਲਿਤ ਮੁੱਖ ਮੰਤਰੀ ਕਹਿ ਕੇ ਉਸ ਗੱਲ ਨੂੰ ਐਨਕਰੇਜ ਕਰਨਾ। ਸੋ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਪੰਜਾਬ ਦੇ ਵਿੱਚ ਬਹੁਤ ਨਫ਼ਰਤ ਫੈਲਾਈ ਜਾਏਗੀ ਔਰ ਸਾਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।